शाबाश शाबाश। ओ वेरी गुड यार वेरी गुड। ਇਹ ਪਹਿਲੋਂ ਕਿੰਨੀਆਂ ਬੋਰੀਆਂ ਦੇ ਕੇ ਆਇਆ ਉੱਥੇ? 40 ਜੀ। 40? ਹਾਂਜੀ 20 ਵੀ ਲੱਦੀਆਂ। ਆ ਮੇਰਾ ਪੁੱਤਰ ਨਾ ਇਹ ਧਿਆਨ ਦੇ ਨਾਲ ਇਹ ਮਾਲ ਦਾ ਲਾਮਾ ਨਹੀਂ ਆਉਣਾ ਚਾਹੀਦਾ ਤੇ ਲੇਟ ਵੀ ਨਹੀਂ ਹੋਣਾ। ਠੀਕ ਹੋ ਗਿਆ? ਠੀਕ ਹੋ ਗਿਆ। ਇਹ ਪਹਿਲੀਆਂ ਇਹ ਹੁਣ ਕਿੰਨੀਆਂ ਲੱਦੀਆਂ ਵਾ? ਹੁਣ 10 ਲੱਦੀਆਂ। 10 ਤੇ 40 50 ਬੋਰੀਆਂ। ਹਾਂਜੀ ਠੀਕ ਹੋ ਗਿਆ। ਉਹਨਾਂ ਦਾ ਨਾ ਰੁਪਈਆ 20000 ਆਇਆ ਵਾ ਬਕਾਇਆ। ਬਿੱਲ ਦਿਖਾ ਕੇ ਨਾ ਉਹਨੂੰ ਮਿਹਰਬਾਨੀ ਉਹਨੂੰ ਕਹ ਬਈ ਹੈ ਓਕੇ ਠੀਕ ਚੱਲ ਮੇਰਾ ਪੁੱਤਰ ਨਿਕਲ ਜਰਾ। ਠੀਕ ਹੋ ਗਿਆ। ਸ਼ਾਬਾਸ਼ ਬੱਬਰ ਸ਼ੇਰ। ਕਹਿੰਦੇ ਆ ਗੋਲੇ ਬਣ ਕੇ ਕਮਾਓ ਤੇ ਬੀਬੇ ਬਣ ਕੇ ਖਾਓ। ਇਸ ਗੱਲ ਮੈਂ ਤੇਰੇ ਤੇ ਬੜਾ ਰਾਜੀ ਆ ਬਈ ਜਵਾਨਾ। ਠੀਕ ਆ ਨਾ ਕੰਮ ਨੂੰ ਤੇ ਪੈ ਜਾਣਾ ਤੂੰ ਏਦਾਂ ਜਿੱਦਾਂ ਇਹ ਚੂਚੇ ਨੂੰ ਪੈਂਦੀ ਆ। ਵਾਹ ਵਾਹ ਮਜ਼ਾ ਆ ਜਾਂਦਾ ਤੇਰੇ ਕੰਮ ਦਾ ਪੁੱਤਰ। ਜਦੋਂ ਨਾ ਤੂੰ ਮੇਰੇ ਕੋਲ ਆਇਆ ਨਾ ਬਹਿ ਜਾ ਹੋ ਗਈ ਆ। ਮੇਰੇ ਬੱਚੇ ਵੀ ਰੱਜ ਖਾ ਰਹੇ ਯਕੀਨ ਕਰਕੇ ਜਾਣੀ। ਠੀਕ ਹੋ ਗਿਆ। ਚੱਲ ਮੇਰਾ ਪੁੱਤਰ ਲੈ ਜਾ ਜ਼ਰਾ। ਠੀਕ ਹੋ ਗਿਆ। ਹਾਂ ਪਿੱਛੇ ਪੈਪ ਰਹਿ ਗਿਆ। ਉਹਨਾਂ ਨੂੰ ਕਿਹਾ ਬਜਰੀ ਬੁਜਰੀ ਮੰਗਾਉਣੀ ਤੇ ਜਲਦੀ। ਠੀਕ ਹੋ ਗਿਆ? ਅੱਛਾ ਜੀ ਹਾਂਜੀ ਠੀਕ ਹੋ ਗਿਆ। ਉਹਨੂੰ ਰੇਤ ਰੂਤ ਦਾ ਵੀ ਪੁੱਛ ਲਵੀਂ। ਠੀਕ ਹੋ ਗਿਆ ਨਾ? ਆ ਟਰੱਕ ਮੰਗਾ ਲਿਆ ਚਨਿਓੜ ਦੀ ਰੇਤ ਐ ਦਾਣੇ ਦੀ ਸੋਹਣੀ। ਇਹਨੇ ਮੈਂ ਕਈ ਵਾਰੀ ਕਿਹਾ ਵਾ ਆ ਸਾਰੇ ਰੰਗ ਵਾਲੇ ਡੱਬੇ ਬੈਕ ਸਾਈਡ ਤੇ ਲਾ ਦਿਆ ਕਰ। ਇਹ ਕਿਤੇ ਮਹੀਨਾ ਮੁੱਕਦੀ ਨਹੀਂ ਪਹਿਲੇ ਹੀ ਤਨਖਾਹ ਮੰਗ ਲੈਂਦੇ ਆ। ਚੱਲ ਵੀ ਮੁੰਡਿਆ ਚੱਲ। ਸ਼ਾਬਾਸ਼ ਸ਼ਾਬਾਸ਼ ਸ਼ਹਜ਼ਾਦਾ ਮੇਰਾ ਸ਼ਹਜ਼ਾਦਾ ਸ਼ਾਬਾਸ਼। ਆ ਜੀਓ ਖੈਰਾ ਹੁਣ। ਉਹ ਤੈਨੂੰ ਕਿੰਨੀ ਵਾਰੀ ਕਿਹਾ ਤੈਨੂੰ ਇੱਥੇ ਰੱਖਦੇ ਸਾਲਿਆ ਟੁਰ ਕੇ ਆਪੀ ਇੱਥੇ ਆ ਜਾਂਦਾ ਪਤਾ ਨਹੀਂ ਤੂੰ। ਇੱਕ ਤੇਰੀ ਸਮਝ ਨਹੀਂ ਆਉਂਦੀ ਹੈ। ਸਾਡੇ ਕੋਲੋਂ ਚੁੱਕਿਆ ਨਹੀਂ ਜਾਂਦਾ। ਨਸ਼ਈ ਤੈਨੂੰ ਮਿੰਟ 'ਚ ਚੁੱਕ ਲੈਂਦੇ ਆ। ਉਹਨਾਂ ਕੋਲੋਂ ਬੜਾ ਚੁੱਕਿਆ ਜਾਂਦਾ ਤੂੰ। ਓਏ ਹੋਏ 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 ਆ ਵੇਖ ਲਾ ਕਿੱਥੇ ਰੱਖ ਦਿੰਦੇ ਆ ਭਾਂਡੇ ਪਾਣੀ ਪੀ ਕੇ। ਇਹਨਾਂ ਨੂੰ ਦੁਕਾਨਦਾਰੀ ਦਾ ਖਿਆਲ ਨਹੀਂ ਹੈ ਬਿਲਕੁਲ ਹੀ। ਮਾਲ ਬੂਲੇ ਵੱਲ ਵੀ ਗਿਆ ਵਾ ਫਲਾਣੇ ਵੱਲ ਵੀ ਗਿਆ। ਇਹ ਬਣੇਗਾ ਕੀ? ਓਹ अस्सलाम वालेकुम सर। अस्सलाम वालेकुम भाईजान। वालेकुम सलाम। मैं मोटरसाइकिल उधर ला लवा जी। ये सलाम वालेकुम लैके परे नूं टुर पिया। चलो की हाल है भाजी? ठीक है भाजी। पंजाब ट्रेडर्स बिल्डिंग मटीरियल सेंटर। हाँ जी हाँ जी ਹੋਰ ਸੁਣਾ ਭਾਈ ਤਬੀਅਤ ਸੇ ਠੀਕ ਠਾਕ? ठीक ठाक। ਮੈਂ ਤੇ ਪਿੱਛੋਂ ਪੁੱਛਦਾ ਆਇਆ ਪੰਜਾਬ ਟਰੈਡਰ ਵਾਲਿਆਂ ਦੀ ਦੁਕਾਨ। ਤੂੰ ਅੰਨਾ ਵਾ ਭਾਈ ਉਹ ਪੜ ਲੈਂਦਾ ਏਡਾ ਬੋਰਡ ਲਿਖਿਆ ਪੁੱਛਣਾ ਕਾਹਨੂੰ? ਮੇਰਾ ਤੇ ਪੁੱਛਦਾ ਕੋਈ ਨਹੀਂ ਸਿੱਧਾ ਦੁਕਾਨ ਤੇ ਆਉਂਦੇ ਅਗਲੇ। ਮੈਨੂੰ ਤਾਂ ਲੱਗਦਾ ਤੁਹਾਡੇ ਰਿਸ਼ਤੇਦਾਰ ਵੀ ਨਹੀਂ ਤੁਹਾਡਾ ਪੁੱਛਦੇ। ਕੋਈ ਵੀ ਨਹੀਂ ਪੁੱਛਦਾ। ਉਹਨੂੰ ਪਤਾ ਮਸ਼ਹੂਰ ਹੈਗਾ ਮੋੜ ਨਹੀਂ ਪਹਿਲੀ ਦੁਕਾਨ ਆਪਣੀ ਹੈ ਜਨਾਬ। ਨਹੀਂ ਮੈਨੂੰ ਨਾ ਮੇਰੇ ਤਾਏ ਨੇ ਕਿਹਾ ਸੀ ਵੀ ਸਮਾਨ ਉਹਨਾਂ ਦਾ ਖਰਾ ਹੁੰਦਾ ਵਾ। ਕੀ? ਅੱਜ ਤੋਂ 25 ਸਾਲ ਪਹਿਲੇ ਉਹਨਾਂ ਨੇ ਪਾਇਆ ਲੈਂਟਰ। ਹਾਂਜੀ ਲੈ ਯਕੀਨ ਮੰਨ ਵੀ ਥੱਲੇ ਸਲਾਬ ਪੈ ਗਈ ਬੇੜਾ ਗਰਕ ਹੋ ਗਿਆ ਸਾਰੀਆਂ ਕੰਧਾਂ ਖੁਰ ਗਈਆਂ। ਅੱਛਾ ਉਹ ਲੈਂਟਰ ਹਜੇ ਵੀ ਖਲੋਤਾ ਵਾ। ਮੈਂ ਕਹਿੰਦਾ ਉਹਨੇ ਖਲੋਤਾ ਹੀ ਰਹਿਣਾ। ਤੇਰਾ ਤਾਇਆ ਫੁੜ ਗਿਆ ਹੋਣਾ ਲੇਕਿਨ ਉਹ ਖਲੋਤਾ ਹੀ ਰਹਿਣਾ। ਲੈਂਟਰ 16 ਫੁੱਟਾਂ ਦੇ ਖਲੋਤਾ ਹਾਲਾਂਕਿ ਥੱਲੇੋਂ ਕੰਧਾਂ ਨਿਕਲ ਗਈਆਂ। ਲੈਂਟਰ ਫੇਰ ਖਲੋਤਾ ਉੱਥੇ। ਲੈਂਟਰ ਐਸਾ ਖਲੋਤਾ ਐਡਾ ਪਾਏਦਾਰ ਸਮਾਨ ਤੇ ਹੁੰਦਾ ਹੀ ਨਹੀਂ ਜਿੱਡਾ ਤੁਹਾਡੇ ਕੋਲ। ਥੱਲੇ ਪਿੱਲਰ ਹੈ ਨਹੀਂ ਲੈਂਟਰ ਫੇਰ ਖਲੋਤਾ। ਥੱਲੇ ਮੈਂ ਨਾ ਇੱਟ ਵੀ ਹੈ ਨਹੀਂ ਲੈਂਟਰ ਖਲੋਤਾ। ਉਹ ਪਤਾ ਨਹੀਂ ਕਿਸੇ ਦੀਆਂ ਦੁਆਵਾਂ ਤੇ ਖਲੋਤਾ। ਉਹ ਭਾਈ ਉਹ ਤੁਸੀਂ ਜਿੰਨ ਨੂੰ ਛੱਤ ਕੇ ਦਿੱਤਾ ਮਕਾਨ ਉਹ ਕਿੱਦਾਂ ਖਲੋਤਾ ਵੀ ਥੱਲੇ? ਉਹ ਤਾਂ ਮੰਨਿਆ ਬਈ ਮਜ਼ਬੂਤੀ ਹੈਗੀ ਟੁੱਟੂਗਾ ਨਹੀਂ ਲੇਕਿਨ ਥੱਲੇ ਛਾਇਆ ਹੀ ਕੋਈ ਨਹੀਂ ਉਹਦੇ ਫੇਰ ਖਲੋਤਾ। ਮੈਂ ਇਸ ਗੱਲ ਤੋਂ ਹੈਰਾਨ ਆ ਵੀ ਗਵਰਨਮੈਂਟ ਜਿਹੜੀ ਆ ਉਹ 5 ਸਾਲ ਨਹੀਂ ਖਲੋਂਦੀ। ਹਾਂਜੀ ਹਾਂਜੀ ਉਹ ਵੀ ਪਹਿਲੇ ਟੁੱਟ ਜਾਂਦੀ ਲੇਕਿਨ ਲੈਂਟਰ ਖਲੋਤਾ। ਹਾਂਜੀ ਜਾਂ ਹੁਕਮ ਕਰੋ। ਕੁਝ ਖਾਣਾ ਪੀਣਾ ਜੇ? ਖਾਣਾ ਪੀਣਾ ਕੀ ਹੈ ਜੀ? ਹੁਣ ਤੁਹਾਡੇ ਕੋਲ ਸੀਮਟ ਮੰਗ ਲਈਏ ਜਾਂ ਕੀ ਮੰਗ ਲਈਏ ਖਾਣ ਨੂੰ? ਨਹੀਂ ਆ ਨਟ ਕਾਬਲੇ ਖਾ ਲਵੋ। ਤੁਸੀਂ ਕਹੋ ਤਾਂ ਸਹੀ ਜਨਾਬ ਇੱਥੋਂ ਚੀਜ਼ ਆ ਜਾਣੀ। ਅਸੀਂ ਕਿਹੜਾ ਜੰਗਲ 'ਚ ਦੁਕਾਨ ਪਾਈ ਆ? ਨਹੀਂ ਜਿੱਡੀ ਵੈਸੇ ਵਿਰਾਨ ਜਗ੍ਹਾ ਤੇ ਦੁਕਾਨ ਪਾਈ ਕੋਈ ਹਵਾਈ ਸ਼ਹਿਰ ਵੀ ਆ ਸਕਦਾ। ਓਏ ਹਵਾਈ ਸ਼ਹਿਰ ਕੀ ਮਤਲਬ ਭਾਈ ਪਾਗਲ ਹੋ ਗਿਆ ਬਈ। ਉੱਥੇ ਸ਼ਹਿਰਦਾਰੀ ਹੈਗੀ ਆ। ਤੂੰ ਮੁੜਿਆ ਵਾ ਤੇ ਆ ਪਹਿਲੀ ਦੁਕਾਨ ਸਾਡੀ ਆ ਇੱਥੇ। ਭਾਈਜਾਨ ਗੱਲ ਇਹ ਆ ਕਿ ਸਮਾਨ ਆਪਣੇ ਕੋਲ ਕਿਹੜਾ ਪਿਆ ਵਾ? ਸਮਾਨ ਸਾਰਾ ਹੀ ਪਿਆ ਭਾਈ ਨਾ। ਕੁਝ ਪਿਆ ਵਾ ਕੁਝ ਟੰਗਿਆ ਅਸੀਂ। ਸਾਡੇ ਕੋਲ ਜੰਦਰੇ ਹੁੰਦੇ ਆ ਰੰਗ ਵਾ ਆ ਜਮੂਰ ਪਏ ਆ ਥੌੜੀ ਆ ਬਜਰੀ ਕੁੱਟਣ ਵਾਲੀ। ਇਹ ਨੱਟ ਪਏ ਆ ਪੰਪਾਂ ਦੇ ਬੋਰਡ ਪਏ ਆ ਤੇ ਉਸ ਤੋਂ ਬਾਅਦ ਆ ਹੈਗਾ ਜੇ ਪੰਪ 'ਚ ਪਾਣੀ ਪਾ ਕੇ ਤੇ ਉੱਤੇ ਪਿੱਲਰ ਜਿਹਾ ਲਾਈਦਾ ਵਾ। ਇਹ ਪਏ ਆ ਸਾਡੇ ਕੋਲ ਤੇ ਸੁੱਚ ਪਏ ਆ ਸਾਕੋ 2 ਲੱਤਾਂ ਵਾਲੇ 3 ਲੱਤਾਂ ਵਾਲੇ ਸ਼ੂ ਪਏ ਆ ਸਾਕੋ। ਨਹੀਂ ਇਹ ਨਹੀਂ ਚਾਹੀਦਾ ਕੁਝ ਵੀ। ਤੇ ਕੀ ਚਾਹੀਦਾ ਤੁਹਾਨੂੰ? ਇਹ ਮੈਪਲ ਲੀਫ ਦਾ ਸੀਮੈਂਟ ਹੀ ਉਦੋਂ ਲਾਇਆ ਸੀ ਅਸੀਂ। ਹਾਂਜੀ ਹਾਂਜੀ ਉਹ ਲੈਂਟਰ ਹਜੇ ਖਲੋਤਾ ਹੈ ਭਾਈ ਜੀ। ਇਹ ਤੇ ਵੇਖ ਲਿਓ ਧਾਂਕ ਲਾਈ ਆ ਸਵੇਰ ਦੀ ਖਲੋਤੀ ਆ। ਅਸੀਂ ਨੰਗੀ ਜਾਂਦੇ ਇਹ ਖਲੋਤੀ ਆ ਇੱਥੇ। ਇਹ ਤੇ ਵੈਸੇ ਰੱਖਿਆ ਹੋਵੇ ਤੇ ਖਲੋਤਾ ਰਹਿੰਦਾ ਭਾਜੀ। ਜਿੱਥੇ ਪਾਣੀ ਪਾ ਕੇ ਲਾਉਣਾ ਉੱਥੇ ਤੇ ਇਹਨੇ ਜੱਫੀ ਪਾ ਲੈਣੀ।
ਬਿਲਕੁਲ ਠੀਕ ਗੱਲ ਆ। ਸਾਡਾ ਜਿਹੜਾ ਮਿਸਤਰੀ ਸੀ ਨਾ ਜੀ, ਹਾਂਜੀ ਹਾਂਜੀ ਉਹ ਜਦੋਂ ਮਸਾਲਾ ਬਣਾਉਂਦਾ ਉਹ ਭਲਾ ਕੀ ਕਹਿੰਦਾ ਸੀ, ਕਹਿੰਦਾ ਇਹ ਪਹਿਲੇ ਗੋਹਾ ਆਉਂਦਾ ਹੈ ਮੁੜ ਲੋਹਾ ਆਉਂਦਾ। ਅੱਛਾ ਹਾਂ, ਯਾਨੀ ਪਹਿਲੇ ਗੋਹਾ ਹੁੰਦਾ ਫਿਰ ਲੋਹਾ ਹੁੰਦਾ, ਤੇ ਵਾਕਈ ਲੋਹਾ 25 ਸਾਲ ਤੋਂ ਖਲੋਤਾ। ਤੁਸੀਂ ਸਾਦਾ ਮਿਸਤਰੀ ਲਾਓ ਨਾ, ਤੁਸੀਂ ਦੇਗਾਂ ਵਾਲਾ ਲਾਓ, ਉਹਨੇ ਜਿੱਦਾਂ ਦਾ ਮਸਾਲਾ ਬਣਾ ਦੇਣਾ ਵਾ ਉਹ ਕੋਈ ਬੰਦਾ ਬਣਾ ਹੀ ਨਹੀਂ ਸਕਦਾ ਭਾਈ ਜੀ। ਉਹਨੇ ਦੁਨੀਆ ਦੀ ਹਰ ਸ਼ੈ ਵਿੱਚ ਪਾ ਦੇਣੀ ਆ। ਇੱਕ ਕੜਕ ਇੱਕ ਮਜ਼ੇਦਾਰ ਵੀ ਲੱਗੂ ਤੁਹਾਨੂੰ। ਲੈਂਟਰ ਪਾਇਆ ਸੋਹਣਾ ਲੱਗਦਾ ਨਾ। ਅਗਰ ਨਾਈ ਕੋਲੋਂ ਮਸਾਲਾ ਬਣਾਓਗੇ ਨਾ ਤੁਸੀਂ ਦੇਗ ਵਾਲੇ ਕੋਲੋਂ, ਉਹ ਤੁਹਾਨੂੰ ਸਵਾਦੀ ਲੱਗੂਗਾ, ਸੋਹਣਾ ਤੇ ਲੱਗਣਾ ਹੀ ਆ। ਨਿਆਣੇ ਮੁੜ ਕੇ ਲੈਂਟਰ ਨਾਲ ਬੁਰਕੀਆਂ ਲਾ ਖਾਣ, ਬੜੀ ਗੱਲ ਨਹੀਂ। ਨਾਲੇ ਐਡਾ ਸਰੀਆ ਇੰਜ ਕਰਕੇ ਬੁਰਕੀ ਜਾਵੇ ਤੇ ਲੱਗੇ ਪੱਟ ਦੀ ਬੋਟੀ ਖਾ ਦੀ। ਬਣਾਉਣਾ ਕੀ ਆ ਭਾਈ? ਪਹਿਲੇ ਤੇ ਮੈਂ ਜ਼ੇਨ ਬਣਾਉਣਾ ਪਊ। ਉਹ ਜ਼ੀਣ ਬਣ ਜੂਗਾ ਜਨਾਬ ਜਦੋਂ ਤੁਸੀਂ ਆ ਮੈਨੂੰ ਆ ਚਾਨਣੇ ਜਾਓ, ਜ਼ਰਾ ਇੱਥੇ ਆਓ ਮੇਰੇ ਕੋਲ। 10 ਬੋਰੀਆਂ ਨਾਲ ਕੀ ਬਣਨਾ? ਉਹ ਭਾਈ ਆ ਪਿੱਛੇ ਵੀ ਬੋਰੀਆਂ, ਪਿੱਛੇ ਲਾਸ਼ਾਂ ਰੱਖੀਆਂ ਆ, ਬੋਰੀਆਂ ਹੀ ਆ, ਬਾਂਦਰ ਬੰਨਿਆ ਪਿੱਛੇ। ਇੱਕ ਕਨਾਲ ਦਾ ਘਰ ਛੱਤਣਾ ਵਾ। ਉਹ ਭਾਈ ਤੂੰ 10 ਬੋਰੀਆਂ ਤੇਰੇ ਕੋਲ। ਉਰੇ ਆਓ, ਗੱਲ ਸੁਣੋ। ਹਾਂ, ਇਹ ਇੱਥੇ ਖਲੋ ਕੇ ਪਿੱਛੇ ਵੇਖੋ, ਇਹ ਆਟੇ ਦੀਆਂ ਬੋਰੀਆਂ ਪਈਆਂ ਸੀਮੈਂਟ ਦੀਆਂ। ਸੀਮੈਂਟ ਕੱਲਾ ਮੈਂ ਪੱਲੀ ਦਾ ਬਹੂ। ਤੁਸੀਂ ਫਿਕਰ ਹੀ ਨਾ ਕਰੋ, ਆ ਵੇਖ ਆਪਾਂ ਭਾਈ ਆਪਣਾ ਗੋਦਾਮ ਵੀ ਹੈਗਾ ਉਧਰ। ਰੇਤ ਕਿਹੋ ਜੀ ਪਈ ਹੈ ਤੁਹਾਡੇ ਕੋਲ? ਇੱਕ ਮਿੰਟ ਆ ਸ਼ੀਦੇ, ਉਹ ਕਿੱਥੇ ਗੱਡੀ ਲੈ ਕੇ ਖੜਾ ਤੂੰ? ਉਹ ਛੱਡ, ਉਸ ਫੇਰ ਇਹਨੂੰ ਛੱਡ ਦੇ। ਕਮਾਲੀਏ ਚੱਲਾ ਟਰੱਕ, ਉਹ ਛੱਡ ਉਹਨੂੰ। ਉਹ ਪਰੇ ਰਹਿਣ ਦੇ, ਇੱਧਰ ਵੱਡਾ ਗਾਹਕ ਹੈਗਾ, 1 ਕਨਾਲ ਦੀ ਕੋਠੀ ਆ ਉਹਦੀ। ਤੂੰ ਏਦਾਂ ਕਰ ਮੇਰਾ ਪੁੱਤਰ, 500 ਬੋਰੀ ਜਿਹੜੀ ਆ ਨਾ, ਹਾਂ 1 ਨੰਬਰ ਦੁਕਾਨ ਤੇ ਭੇਜ ਆਪਣੀ ਤੇ। ਆਹੋ ਬੋਰੀ ਤੇ 800 ਚਾਹੀਦੀ ਆ। ਹਾਂਜੀ 800 ਚਾਹੀ। ਹਾਂ ਚੱਲ ਏਦਾਂ ਕਰ, ਛੋਟੇ 2 ਫੇਰਿਆਂ ਚ ਲੈ ਆਵੇ, 2 ਫੇਰਿਆਂ ਚ ਲੈ ਆਵੇ। ਨਹੀਂ ਇੱਕੋ ਫੇਰੇ ਚ, ਉਹ ਦੂਜੇ ਮਸਦੇ ਚ ਰੱਖਣਾ 300 ਬੋਰੀ। ਹਾਂ ਜਲਦੀ ਪਹੁੰਚਾ, ਜਲਦੀ 800 ਬੋਰੀ ਪਹੁੰਚਾ। ਉਹ ਛੱਡ ਉਹਨੂੰ, ਪੈਸੇ ਮੂੰਹ ਤੇ ਮਾਰ ਉਹਦੇ। 500 ਕਰਕੇ ਬੋਰੀ ਮੰਗਾਉਂਦਾ ਸਾਡੇ ਕੋਲੋਂ, ਥੋਕਦਾ ਗਾਹਕ ਆਇਆ ਇੱਧਰ। ਮਿੰਟ ਮਾਰ। ਲਓ ਜੀ ਭਾਜੀ 800 ਬੋਰੀ ਤੁਹਾਡੀ ਆ ਗਈ। ਆ ਰੇਤ ਵੇਖੋ ਭਾਜੀ, ਭਾਵੇਂ ਬੀਬੀਆਂ ਨੂੰ ਦੇ ਦਿਓ, ਜਿਹੜੀ ਵਧਣੀ ਉਹਦੇ ਨਾਲ ਭਾਂਡੇ ਮਾਂਜ ਦਿਓ। ਐਦਾਂ ਦੀ ਰੇਤ ਤੁਹਾਨੂੰ ਪੂਰੇ ਰੋਡ ਤੋਂ ਨਹੀਂ ਲੱਭਣੀ ਹੈਗੀ। ਰੇਤ ਮੈਨੂੰ ਤਾਇਆ ਜੀ ਨੇ ਚੈੱਕ ਕਰਨ ਦਾ ਤਰੀਕਾ ਦੱਸਿਆ ਸੀ। ਇਹ ਜੁੱਤੀ ਦਾ ਪੈਰ ਲਾਓ। ਹਾਂਜੀ, ਜੁੱਤੀ ਦਾ ਇੱਕ ਪੈਰ ਲਾਓ, ਇਹਦੇ ਉੱਤੇ ਰੱਖੋ ਪੈਰ। ਰੱਖੋ, ਮੈਂ ਰੱਖਣਾ ਪੈਰ ਜੀ? ਰੱਖੋ ਸਹੀ ਨਾ ਉੱਤੇ। ਹਾਂਜੀ, ਤਾਇਆ ਜੀ ਨੇ ਕਿਹਾ ਸੀ ਵੀ ਨਿੱਕੇ ਹੁੰਦੇ ਨਾ ਅਸੀਂ ਹਾਂਜੀ ਐਦਾਂ ਕਰੀਦਾ ਸੀ। ਇਹ ਕੀ ਭਾਜੀ? ਇਸ ਤੋਂ ਰੇਤ ਦਾ ਪਤਾ ਲੱਗ ਜਾਂਦਾ ਵਾ ਵੀ ਰੇਤ ਜਿਹੜੀ ਆ ਉਹ ਕਿੰਨੀ ਕੁ ਮਜ਼ਬੂਤ ਉਹ ਮੈਨੂੰ ਦੱਬੀ ਜਾਂਦਾ, ਮੈਨੂੰ ਬਿਜਲੀ ਪਈ ਆ, ਮੈਨੂੰ ਕਿਹ ਦੱਬੀ ਜਾਂਦਾ? ਐ ਵੀ ਬੱਲੇ ਅੱਧੀ ਰੇਤ ਚ ਰਲਾ ਹੈ। ਕਿਉਂ, ਕੀ ਹੋਇਆ? ਠੀਕ, ਅੱਧੀ ਚ ਰਲਾ ਹੈ। ਉਹ ਨਹੀਂ ਆ ਰਲੇ ਵਾਲੀ ਪਾਉਣੀ ਨਹੀਂ ਆ, ਪਰਿਓ ਪਾਉਣੀ। ਅਸਲ ਦੇ ਵਿੱਚ ਪਤਾ ਕੀ ਆ, ਜਦੋਂ ਕਾਰੀਗਰ ਇਕੱਠੀ ਕਰਦਾ ਨਾ, ਉਹ ਥੋੜੀ ਜਿਹੀ ਮਿੱਟੀ ਰਲ ਜਾਂਦੀ ਆ ਤੈਨੂੰ ਅਸੀਂ ਉੱਪਰੋਂ ਪਾ ਕੇ ਦੇਣੀ ਆ। ਉੱਤੋਂ ਕਿੰਨੀ ਕੁ ਪਾ ਕੇ ਦੇਗਾ? ਕਨਾਲ ਦਾ ਘਰ ਆ, 8 ਕਮਰਿਆਂ ਤੇ ਲੈਂਟਰ ਪੈਣਾ ਤੇ ਪੈਣਾ ਇਕੱਠਾ ਵਾ। ਯਾਰ ਇਹ ਕੋਈ ਗੱਲ ਆ ਵੀ ਤੂੰ ਕਿਤੇ ਨਿੱਕੀ ਜੀ ਦੁਕਾਨ ਤੇ ਆਇਆ ਵਾ? ਵੀ ਸਾਡੇ ਕੋਲੋਂ ਤੇ ਦੂਜੇ ਦੁਕਾਨਾਂ ਵਾਲੇ ਮਾਲ ਖੜਦੇ ਆ। ਦਾਣਾ ਬਣਦੇ ਆ। ਚੁੱਕ ਲਾ। ਹਾਂ ਸ਼ਕੂਰ, ਦਵਾ ਉਹ ਰੇਤ ਕਿੰਨੀ ਪਈ ਤੇਰੇ ਕੋਲ ਹੈ? 4 ਟਰੱਕ ਮੰਗਾਇਆ, ਕਿੰਨਾ ਵਾਸਤੇ? ਉਹ ਛੱਡ, ਫੈਕਟਰੀ ਵਾਲੇ ਨੂੰ ਲਾਹਨਤ ਭੇਜ। ਉਹ ਕੀ ਆ ਜਾਂਦਾ 3 ਮਹੀਨਿਆਂ ਬਾਅਦ 2 ਟਰੱਕ ਲੈ ਜਾਂਦਾ। ਇੱਧਰ ਆਪਣੇ ਓਏ 15-20 ਟਰੱਕ ਲੱਗ ਜਾਣੇ। ਇੱਧਰ ਆਪਣੇ ਬਹੁਤੇ ਦੱਸੋ 25 ਕੁ ਲੱਗ ਜਾਣੇ। 25 ਟਰੱਕ ਲੱਗਣੇ ਆਪਣੇ। ਏਦਾਂ ਕਰ, ਜਿੰਨੇ ਟਰੱਕ ਖਲੋਤੇ ਆ ਸਾਰੇ ਮੇਰੇ ਇਹ ਤਾਂ ਫੈਸਲਾਬਾਦ ਨੂੰ ਤੋਰ ਚਨੇ ਉਟੋਂ। ਰੇਤ ਦਾ 1 ਨੰਬਰ ਰੇਤ 1 ਨੰਬਰ ਹੋਣੀ ਚਾਹੀਦੀ ਹੈ। ਰੇਤ ਉਹ 1 ਨੰਬਰ ਹੀ ਆ ਭਾਜੀ। ਤੁਸੀਂ ਭਾਵੇਂ ਇਹ 'ਚ ਦਾਣੇ ਭੁੰਨ ਲਿਓ, ਤੁਹਾਨੂੰ ਪਤਾ ਹੀ ਨਹੀਂ ਕਿਦਾਂ ਦੀ ਰੇਤ ਆ। ਤੁਹਾਨੂੰ ਮੈਂ ਤਰੀਕਾ ਦੱਸਦਾ ਨਾ, ਤੁਸੀਂ ਆ ਚੱਕੋ ਮਾੜੀ ਇਹਦੀ ਇੱਕ ਬੁਰਕੀ ਲਾ ਲਓ ਨਾ। ਹਾਂ ਇੱਕ ਟਰੱਕ 'ਚ ਇੱਕ ਬੁਰਕੀ ਲਾਇਓ, ਉਹਦਾ ਜ਼ਾਇਕਾ ਪਛਾਣ ਲਿਓ, ਤੁਹਾਨੂੰ ਪਤਾ ਲੱਗ ਜੂ। ਉਹ ਭਾਈ ਤੂੰ ਭਰਜਾਈ ਨੂੰ ਭਾਂਡਾ ਬਣਾ ਕੇ ਦੇਣਾ ਰੇਤ ਦਾ, ਵੀ ਇਹ ਬਦਾਮਾਂ 'ਚ ਪਾਉਣੀ ਆ, ਮੂੰਹ ਥੱਲੇ ਆਏਗੀ ਜਾਂ ਦੰਦਾਂ ਥੱਲੇ ਆਏਗੀ। ਮੇਰਾ ਮਤਲਬ ਆ ਤੁਹਾਡਾ ਜ਼ਾਇਕਾ ਮੂੰਹ 'ਚ ਰਹੇਗਾ। ਇੱਕ ਟਰੱਕ 'ਚ ਇੱਕ ਬੁਰਕੀ ਲਾਇਓ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਜ਼ਾਇਕੇ ਵਾਲੀ ਰੇਤ ਆ। ਤੂੰ ਏਦਾਂ ਕਰ, ਹਾਂ ਜਿੱਥੋਂ ਰੇਤ ਮੰਗਾਈ ਉੱਥੇ ਹੀ ਚਲਾ ਜਾ, ਉੱਥੋਂ ਫੱਕੇ ਮਾਰੀ ਜਾਈ ਤੇ ਚਕਾਈ ਜਾਈ। ਜਿਹੜਾ ਟਰੱਕ ਫੱਕੇ ਤੋਂ ਬਾਹਰ ਜਾਊਗਾ ਉੱਥੇ ਹੀ ਰਹਿਣ ਦਵੀਂ। ਜਾਂ ਏਦਾਂ ਕਰੋ ਨਾ, ਮਾੜੀ ਜਿਹੀ ਅੱਖ 'ਚ ਪਾ ਕੇ ਵੇਖ ਲਓ। ਓਏ ਅੱਖ 'ਚ ਨਾ, ਇਹਦੀ ਰੜਕ ਤੋਂ ਪਤਾ ਲੱਗਣਾ ਇਹਦਾ ਦਾਣਾ ਕਿੱਦਾਂ ਦਾ। ਉਹ ਭਾਈ ਯਾਰ ਰੇਤ ਆ ਕੇ ਗੈਰਤ ਆ ਜਿਹੜੀ ਤੂੰ ਮੇਰੀ ਅੱਖ 'ਚ ਪਾਈ ਜਾਂਦਾ। ਇਧਰ ਆ, ਤੈਨੂੰ ਬਜਰੀ ਵੀ ਦਿਖਾਵਾਂ। ਮੈਂ ਕਹਿੰਦਾ ਬਦਾਮ ਵੀ ਕੁਛ ਨਹੀਂਗਾ ਕਸ਼ਮੀਰ ਦਾ। ਵੀ ਬਦਾਮ ਹੁੰਦਾ ਐਡਾ ਬਜਰੀ ਵੇਖ ਮੇਰੀ ਤੂੰ। ਬਜਰੀ ਮੰਗਾਈ ਦੀ ਆ ਬਿਹਤਰੀਨ ਹੈ, ਵੇਖ। ਮੈਂ ਕਹਿੰਦਾ ਡੱਬੇ 'ਚ ਪਾ ਕੇ ਖੋਤਾ ਭਜਾ ਲਓ ਭਾਵੇਂ, ਵੀ ਐਸੀ ਬਜਰੀ ਤੁਹਾਨੂੰ ਲੱਭਣੀ ਕਿਤੇ ਨਹੀਂ। 1 ਮਿੰਟ, ਇਹ 'ਚੋਂ 7 ਦਾਣੇ ਗਿਣ ਕੇ ਦੇ ਮੈਨੂੰ। ਹੈਲੋ 4 ਤੇ 3 7 ਤੇ 3 7। ਇੱਕ ਆ ਛੋਟਾ ਵਾ, ਇਹਨੂੰ ਵੱਡਾ ਕਰ ਲਈਏ। ਇਹ ਸਾਰੀ ਲੈ ਜਾਣੀ ਆ ਸਾਰੀ ਚੁਕਾ ਦੇਣੀ ਤੈਨੂੰ ਮੈਂ। ਇੱਥੇ ਖਲੋ। ਹਾਂ ਓਏ ਸਾਲੇ ਆ ਕਰਦਾ 7 ਮਾਰੀ ਦੇ ਆ। ਪਤਾ ਕੀ ਆ, ਓਏ ਮੈਂ ਦੁਕਾਨ ਵਾਲਾ ਵਾਂ ਕਿ ਤੂੰ ਮੈਨੂੰ ਕਿਹੜਾ ਸਮਝ ਗਈ? ਪਤਾ ਕੀ ਹੈ, ਤੈਨੂੰ ਇਹਦੀ ਸੱਟ ਤੋਂ ਪਤਾ ਲੱਗਣਾ ਚਾਹੀਦਾ ਵਾ। ਬਾਕੀ ਜਿਹੜੇ ਟਰੱਕ ਆਉਣਗੇ ਐਦਾਂ ਹੀ ਬੰਦਾ ਖਿਲਾਰ ਕੇ ਨਾ
ਐਦਾਂ ਜਦੋਂ ਖਾਏਗਾ ਉਹ ਸਾਥ ਖਾਣੀ ਉਹਨਾਂ ਦੀ ਸੱਟ ਤੋਂ ਤੈਨੂੰ ਪਤਾ ਲੱਗ ਜਾਏਗਾ ਵੀ ਮਾਲ ਇੱਕ ਨੰਬਰ ਆ। ਉਹ ਮਾਲ ਇੱਕ ਨੰਬਰ ਹੀ ਆ ਭਾਈ। ਤੁਸੀਂ ਏਦਾਂ ਕਰੋ, ਜਦੋਂ ਲੈਂਟਰ ਪਾਓ ਥੋੜਾ ਜਿਹਾ ਕੱਚਾ ਮਾਲ ਪਾਇਓ, ਜਦੋਂ ਸਾਰੇ ਜੀ ਥੱਲੇ ਆਓਗੇ ਤੁਹਾਡੇ ਸੱਟ ਲੱਗੂ, ਤੁਹਾਨੂੰ ਪਤਾ ਲੱਗ ਜੂ ਇਹਦੀ ਕਿੰਨੀ ਸੱਟ। ਲੈ ਇੱਥੋਂ ਮਕਾਨ ਨਹੀਂ ਰੋਜ਼ ਪੈਂਦੇ। ਉਹ ਭਾਈ ਠੇਕੇਦਾਰ ਆ ਨਾ ਜਿਹੜਾ ਮੈਂ, ਇੱਟ ਕਿਹੜੀ ਮੈਨੂੰ ਲੋਕੀ ਏਦਾਂ ਲੱਭਦੇ ਜਿੱਦਾਂ ਸਰਦੀਆਂ 'ਚ ਛੋਟਾ ਸ਼ਹਿਦ ਨਹੀਂ ਲੱਭੀਦਾ, ਆਹੋ ਏਦਾਂ ਲੱਭਦੇ ਮੈਨੂੰ ਲੋਕ। ਹਾਂਜੀ ਹਾਂਜੀ ਹਾਂਜੀ, ਇਹ ਟੈਲ ਹੈਗੀ ਮਜ਼ਬੂਤ ਸਾਡੇ ਕੋਲ ਭਾਈ ਜੀ, ਇਹ ਖੁਰਦੀ ਨਹੀਂ ਭੁਰਦੀ ਨਹੀਂ, ਇਹ ਜਨਾਬ 30 ਸਾਲਾਂ ਬਾਅਦ ਵੀ ਏਦਾਂ ਹੀ ਰਹਿਣੀ ਹੈ। ਨਹੀਂ ਖੁਰਦੀ ਕਿਉਂ ਨਹੀਂ, ਫਰਿੱਜ ਦੇ ਉਤਲੇ ਖਾਨੇ 'ਚ ਜਮਾਈ ਹੈ। ਉਹ ਭਾਈ ਜੀ ਇਹ ਜਮਾਈ ਨਹੀਂ, ਇਹਦੀ ਪਕਾਈ ਬਹੁਤ ਅੱਛੀ ਹੋਈ ਆ। ਅੱਛਾ ਜੀ। ਹਾਂਜੀ ਹਾਂਜੀ, ਇਹ ਕੋਲਾ ਬਾਹਰੋਂ ਆਉਂਦਾ ਜਿਹਦੇ ਤੇ ਇਹਦੀ ਪਕਾਈ ਹੁੰਦੀ ਆ। ਕਾਰੀਗਰ ਐਸਾ ਰੱਖਿਆ, ਕਿਆ ਬਾਤ ਆ ਭਾਈ ਜੀ। ਇਹ 7 ਗਿਣ। ਹਾਂਜੀ 7 ਗਿਣ ਕੇ ਆ ਦੇ। ਲੈਨ ਸਿਰ 7 ਹੀ ਪਈਆਂ ਭਾਜੀ। ਚੱਲ ਠੀਕ ਆ, ਤੂੰ ਨਾ ਇਦਾਂ ਕਰ, ਹਾਂਜੀ ਇੱਥੇ ਖਲੋ, ਹਾਂਜੀ ਸਿਰ ਐਨੂੰ ਕਰ, ਬਾਕੀ ਜਦੋਂ ਆਏਗੀ ਨਾ ਆ ਸੱਟ ਖਾਣੀ ਆ ਤੂੰ, ਅੱਛਾ ਤੇਰੇ ਸਿਰ ਦੇ ਵਿੱਚ ਸੱਟ ਲੱਗਣੀ ਆ। ਹਾਂਜੀ ਤੈਨੂੰ ਇਹਦੀ ਸੱਟ ਦੀ ਧਮਕ ਤੋਂ, ਸੱਟ ਸਿਰ ਪਾਟਣ ਤੋਂ, ਟਾਂਕੇ ਜਿੰਨੇ ਲੱਗਣਗੇ ਤੇਰੇ ਸਿਰ 'ਚ, ਹਾਂਜੀ। ਉਹ ਤੋਂ ਤੈਨੂੰ ਹਿਸਾਬ ਲੱਗੇਗਾ ਕਿ ਬਕਾਇਆ ਮਾਲ ਵੀ ਇਹਦੇ ਨਾਲ ਦਾ। ਅੱਛਾ ਕੋਠੀ ਤੂੰ ਛੱਤਨੇ ਆ ਤੇ ਬੰਦਾ ਸਾਡਾ ਮਾਰੀ ਜਾਂਦਾ। ਇੱਧਰ ਰੱਖ ਭਾਈ, ਇੱਧਰ ਰੱਖ। ਭਾਈਜਾਨ ਇਹ ਭਲਾ ਕੀ ਹੁੰਦਾ ਵਾ? ਉਹ ਭਾਈ ਕੁਝ ਵੀ ਨਹੀਂ ਹੁੰਦਾ। ਇਹ ਹਰ ਰੱਖਿਆ ਸ਼ੈ ਸੈਂਪਲ ਬੰਦਾ ਜਿਹੜਾ ਵੀ ਵਿਖਾਉਂਦਾ ਖਰਾਬ ਵਿਖਾਉਂਦਾ, ਬਾਅਦ ਚ ਮਾਲ 2 ਨੰਬਰ ਹੁੰਦਾ। ਉਹ ਭਾਈ ਸੈਂਪਲ ਕਿਤੇ ਤੈਨੂੰ ਅਸੀਂ ਡੱਬੇ 'ਚ ਦਿਖਾਤਾ, ਖੁੱਲੀ ਰੇਤ ਪਈ ਆ। ਇੱਧਰ ਆਓ, ਆ ਜਿਹੜੇ ਟਰੱਕ ਤੁਹਾਨੂੰ ਮੰਗਾ ਕੇ ਦਿੱਤੇ, ਅਸੀਂ ਆਪ ਜਦੋਂ ਮਕਾਨ ਛੱਤਿਆ ਨਾ ਭਾਈ ਜੀ, ਹਾਂਜੀ ਹਾਂਜੀ। ਉਹੋ ਹੀ ਰੇਤ ਇਸਤੇਮਾਲ ਕੀਤੀ ਜਿਹੜੀ ਅਸੀਂ ਤੁਹਾਨੂੰ ਦੇਣ ਲੱਗੇ। ਸਾਡੇ ਮਾਲ ਦਾ ਕਦੀ ਲਾਮਾ ਨਹੀਂ ਆਇਆ ਹੈਗਾ। ਨਹੀਂ ਇਸੇ ਵਾਸਤੇ ਤੇ ਮੈਂ ਆਇਆ ਤੁਹਾਡੇ ਕੋਲ। ਹਾਂਜੀ ਹਾਂਜੀ, ਆ ਹੁਣ ਬਜਰੀ ਦਾ ਤੇ ਮੁੰਡੇ ਨੂੰ ਕਿਹਾ, ਇਹ ਕਿੰਨੇ ਟਰੱਕ ਚਾਹੀਦੇ ਬਜਰੀ ਦੇ? ਬਜਰੀ ਦੇ ਆਪਣਾ 25 ਜੀ ਹੋ ਗਏ ਰੇਤ ਦੇ। ਹਾਂਜੀ ਹਾਂਜੀ, ਤੇ ਬਜਰੀ ਕਿੰਨੀ ਲੱਗਦੀ ਉਹਨਾਂ ਨੂੰ? ਬਜਰੀ ਤੁਸੀਂ ਏਦਾਂ ਕਰੋ ਕਿ 10 ਟਰੱਕ ਮੰਗਾ ਲਓ, ਜਿਹੜੀ ਥੋੜੇਗੀ ਫੇਰ ਮੰਗਾ ਲਿਓ। ਅਕਸਰ ਥੋੜੀ ਜਾਂਦਾ, ਮੇਰਾ ਮਾਲ ਭੇਜਿਆ ਹੋਇਆ ਥੋੜੀ ਜਾਂਦਾ, ਕਿਉਂਕਿ ਲੱਗਦਾ ਹੀ ਏਡਾ ਚਾਹੀਦਾ। ਸੋਹਣਾ। ਉੱਥੇ ਬਰਾਦਰੀ ਇਕੱਠੀ ਹੋਣੀ ਆ, ਸਾਰਿਆਂ ਨੇ ਸੋਚਣਾ ਵੀ ਜੇ ਉਹ ਲੈਂਟਰ ਪਾਉਣਾ, ਬੈਂਡ ਪਾਉਣਾ, ਉਹਨਾਂ ਨੇ ਬਰਾਦਰੀ ਉੱਥੇ ਕੀ ਕਰਨਾ ਹੋਣੀ? ਉੱਥੇ ਤੇ ਮਿਸਤਰੀ ਲੱਗੇ ਹੋਣੇ ਭਾਈ। ਨਹੀਂ ਭਰਾਵਾ, 4 ਜਦੋਂ ਬਰਾਦਰੀ ਇਕੱਠੀ ਹੋਣੀ ਆ, ਥੋੜੀ ਸ਼ੈ ਜਿਹੜੀ ਆ ਨਾ, ਮੁੜ ਕੇ ਲੋਕ ਗੱਲਾਂ ਕਰਦੇ। ਨਹੀਂ ਨਹੀਂ, ਥੁੜਨੀ ਨਹੀਂ ਭਾਈ। ਇਹ ਕਿਹੜਾ ਭੈਣ ਦੇ ਵਿਆਹ ਦੀਆਂ ਕੁਰਸੀਆਂ, ਕੇ ਬੰਦੇ ਵੱਧ ਗਏ ਕੁਰਸੀਆਂ ਥੁੜ ਗਈਆਂ। ਇਹ ਬਜਰੀ ਹੋਣੀ ਹੈ, ਇੱਕ ਅੱਧਾ ਟਰੱਕ ਆਪਾਂ ਵੱਧ ਹੀ ਭੇਜ ਦੇਣਾ। ਐ ਵੇਖਿਆ ਨਾ, ਇਦਾਂ ਤੁਹਾਡੇ ਵੱਲ ਹੋਈ ਆ ਤੇ ਤੁਸੀਂ ਪਰੇਸ਼ਾਨੀ ਲਈ ਆ ਨਾ ਇਸ ਗੱਲ ਦੀ। ਹਾਂ ਤੀਫੇ ਕਿੱਥੇ ਆ? ਉਹ ਤੂੰ ਰੋਟੀ ਖਾਣੇ ਆ, ਹਰ ਟਾਈਮ ਤੂੰ ਰੋਟੀ ਹੀ ਖਾਈ ਜਾਂਦਾ ਬਈ। ਤੇਰੀ ਸੋਚ ਤੋਂ ਜ਼ਿਆਦਾ ਤੇਰਾ ਢਿੱਡ ਵਧਿਆ ਪਿਆ। ਉਹ ਥੋੜਾ ਖਾਇਆ ਕਰ, ਕੋਈ ਬੱਚਿਆਂ ਵਾਸਤੇ ਵੀ ਛੱਡ ਲਾ। ਆ ਤੂੰ ਘਰ ਹੁੰਦਾ ਇਦਾਂ ਲੱਗਦਾ ਕੱਲਾ ਢੇਡੀ ਫਿਰਨ ਦਿਆ ਕਰ। 10 ਟਰੱਕ ਹੋਵੇ ਬਜਰੀ ਦੇ, 10 ਤਲ ਕੇ ਭੇਜੇ ਇਹਨੂੰ ਕਹਿ। ਤਲ ਬਰਾਦਰੀ ਇਕੱਠੀ ਹੋਈ ਹੋਣੀ, ਉਹ ਕੀ ਸੋਚਣਗੇ? ਆਮ ਬਜਰੀ ਇਹ ਤੇ ਸਾਰੇ ਚਿਕਨ ਟਿੱਕਾ ਲੋਕ, ਮੰਗਾ ਰਹੇ ਜੇ, ਬਜਰੀ ਮੰਗਾ ਰਹੇ ਭਾਈ ਤੁਸੀਂ। 1 ਮਿੰਟ ਯਾਰ ਹੋਲਡ ਕਰ। ਰਿਸ਼ਤੇਦਾਰਾਂ ਨੂੰ ਪਤਾ ਲੱਗਣਾ ਚਾਹੀਦੀ ਵੀ ਇਹਨਾਂ ਨੇ ਬਜਰੀ ਵੀ ਮੰਗਾਈ ਆ ਤੇ ਤਲ ਕੇ। ਪਰ ਰਿਸ਼ਤੇਦਾਰ ਵੀ ਸਾਰੇ ਉਸੇ ਕੋਠੀ ਥੱਲੇ ਦੇ ਕੇ ਮਾਰਨੇ ਆ। ਐਵੇਂ ਨਾ ਸੋਚਣ ਵੀ ਛੋਰੇ ਵਾਲੀ ਬਜਰੀ ਹਰੇ ਇਹਨਾਂ ਨੇ ਲੈਂਟਰ 'ਚ ਪਾਉਣੀ। ਆ ਤੂੰ ਏਦਾਂ ਕਰਨਾ, 10 ਟਰੱਕ ਤੇ ਭੇਜਣਾ ਬਕਾਇਆ ਜਿਹੜਾ ਮਾਲ ਥੋੜੂਗਾ ਉਹ ਛੱਡ ਦੇ, ਉਹਨਾਂ ਦਾ ਆਰਡਰ ਛੱਡ ਦੇ। ਇੱਧਰ ਮੋੜ ਗੱਡੀ, ਤੂੰ 1 ਨੰਬਰ ਦੁਕਾਨ ਤੇ ਪਹੁੰਚ ਮੇਰੇ ਕੋਲ। ਲਓ ਜੀ ਭਾਜੀ, ਤੁਸੀਂ ਟੈਨਸ਼ਨ ਨਹੀਂ ਲੈਣੀ ਬਿਲਕੁਲ। ਆ ਵੀ ਪਿਆ ਸਮਾਨ ਆਪਣੇ ਕੋਲ। ਆਪਣੇ ਕੋਲ ਹੈ ਸਾਰਾ ਮਟੀਰੀਅਲ, ਗੋਹਾਂ ਪਈਆਂ, ਫੱਟੇ ਆਪਣੇ ਕੋਲ, ਪੌੜੀਆਂ ਪਈਆਂ ਭਾਈ, ਰੱਸੇ ਪਏ ਆ। ਕੋਈ ਤੁਹਾਡਾ ਫੈਮਿਲੀ ਦੀ ਕੋਈ ਔਰਤ ਮੰਨਦੀ ਨਾ ਹੋਵੇ, ਉਹਦੀਆਂ ਲੱਤਾਂ ਬੰਨ ਦੇਣੀਆਂ, ਉਹਨੂੰ ਕਹੇ ਇੱਥੇ ਬਹਿ ਕੇ ਕੋਠੀ ਬਣਦੀ ਵੇ ਭਾਜੀ। ਬਹੁਤ ਅੱਛੀ। ਹਾਂਜੀ ਹਾਂਜੀ, ਅਕਸਰ ਨਹੀਂ ਮੰਨਦੀਆਂ, ਬੀਬੀਆਂ ਨਹੀਂ ਮੰਨਦੀਆਂ ਹੁੰਦੀਆਂ ਭਾਈ। ਲੈ ਮੰਨਦੀਆਂ, ਮੈਨੂੰ ਖੜਹਾ ਮੈਂ 2-2 ਧਰਾਂਗਾ 'ਚ ਦੇਣਾ, ਬੀਬੀਆਂ ਮੰਨਦੀਆਂ ਪਤਾ ਨਹੀਂ ਕਿੱਦਾਂ ਨਹੀਂ। ਬਈ ਮਰਦ ਕਮਾਉਂਦਾ ਉਹ ਨਹੀਂ ਛੱਤਣਾ, ਉਹ ਬਾਹਰ ਫਿਰ ਕੇ ਵੇਖਦਾ ਛੱਤ 'ਚ। ਆ ਤੁਰ ਫਿਰ ਕੇ ਗੱਲ ਕਰਦੇ, ਪਿੱਛੋਂ ਧੱਕਾ ਲਾ। ਉਹ ਭਾਜੀ ਤੇਰੀਆਂ ਲੱਤਾਂ ਟੁੱਟੀਆਂ, ਤੈਨੂੰ ਉੱਤੇ ਬਹਾ ਕੇ ਮੰਗਣ ਚੱਲਾਂ ਮੈਂ। ਉੜਦਾ ਇੱਥੋਂ। ਅਜੀਬ ਚੰਗਾ ਭਲਾ ਤੋਂ ਭਾਈ ਆਦਮੀ। ਭਾਈ ਯਾਰ ਪਤਾ ਹੋਣਾ ਚਾਹੀਦਾ ਨਾ ਕਿ ਭਾਰ ਚੁੱਕਦੀ ਆ ਕਿ ਨਹੀਂ। ਹੁਣ ਤੂੰ ਮੈਨੂੰ ਦੱਸ ਦੇ, ਫੱਟੇ ਚਾਹੀਦੇ ਆ ਕਿ ਉਹ ਲੈਂਟਰ ਵਾਲੀ ਮਸ਼ੀਨ ਚਾਹੀਦੀ ਆ ਤੈਨੂੰ? ਕਾਰੀਗਰ ਕਿੰਨੇ? ਕਾਰੀਗਰ ਸਾਡੇ ਖੜਨੇ ਤੁਸੀਂ ਜਾਂ ਆਪਣੇ ਬੰਦੇ ਆ ਤੁਹਾਡੇ? ਲੈਂਟਰ ਵਾਲੇ ਹੈਗੇ ਤੁਹਾਡੇ ਕੋਲ? ਹੈ ਲੈਂਟਰ ਵਾਲੇ ਬੰਦੇ ਹੈ? ਬੰਦੇ ਸਾਡੇ ਕੋਲ ਸਾਦੇ ਆ, ਲੇਕਿਨ ਲੈਂਟਰ ਪਾਉਂਦੇ ਆ। ਇੱਕ ਮਿਸਤਰੀ ਸਾਡੇ ਕੋਲ ਲੈਂਟਰ ਵਾਲਾ ਬੰਦਾ ਨਹੀਂ ਹੁੰਦਾ, ਬੰਦਾ ਹੁੰਦਾ ਮੂੰਹ ਮੱਥੇ ਲੱਗਣ ਵਾਲਾ ਭਾਜੀ। ਸਾਗੋ ਬੰਦੇ ਸਾਰੇ ਹੀ ਆ। ਬੰਦੇ ਸਾਰੇ ਹੀ ਚਾਹੀਦੇ ਆ, ਕਿਉਂਕਿ ਸਾਡੇ ਕੋਲ ਇੱਕੋ ਮਿਸਤਰੀ ਆ ਜਿਹਨੇ ਅੱਛਾ। 25 ਸਾਲ ਪਹਿਲੇ ਤਾਏ ਹੋਰਾਂ ਦਾ ਲੈਂਟਰ ਪਾਇਆ ਸੀ। ਤਾਏ ਹੁਣਾਂ ਦਾ? ਆਹ ਲੈਂਟਰ ਪਾਉਂਦੇ ਹੀ ਡਿੱਗਿਆ ਸੀ। ਉਹ ਕਬਰ ਦਾ ਪਾਇਆ ਸੀ, ਨਾਲੇ ਕਹਿੰਦਾ ਤਾਇਆ ਮਰ ਗਿਆ। ਕਬਰ ਤੇ ਲੈਂਟਰ ਪਾਤਾ, ਤਾਇਆ ਐਡਾ ਲੁਕੋ ਕੇ ਯਾਰ ਦੱਬਿਆ। ਜਿਹੜਾ 25 ਸਾਲ ਪਹਿਲੇ ਲੈਂਟਰ ਪਾਇਆ, ਜਿਹੜਾ ਕਿਹਾ ਸੀ ਵੀ ਹਜੇ ਤੱਕ ਖੜਾ ਵਾ, ਆਹੋ, ਉਸ ਆਹੋ। ਮਿਸਤਰੀ ਨੇ ਪਾਇਆ ਸੀ। ਅੱਛਾ। ਉਸੇ ਲੈਂਟਰ ਤੋਂ ਡਿੱਗਿਆ, ਉਹਦੀਆਂ ਲੱਤਾਂ ਟੁੱਟ ਗਈਆਂ, 2 ਬਾਹਾਂ ਸੀ ਉਹ ਐ ਮੁੜ ਗਈਆਂ। ਓਏ ਉਹ ਹੋਏ, ਹੁਣ ਮਿਸਤਰੀ ਸਿਰਫ ਦੁਆ ਵਾਸਤੇ ਰੱਖਿਆ ਸੀ। ਏਦਾਂ ਬਾ ਆ ਐਸ ਰੁਕ ਤੇ ਅੰਦਰੂਨੀ ਦੁਆ ਕਰਦਾ। ਲੈ ਤੁਹਾਨੂੰ ਪਤਾ ਹੀ ਨਹੀਂ, ਇਹੋ ਜਿਹਾ ਰੇਤ ਕਿੱਡੀ ਸੋਹਣੀ ਰਲਾਉਂਦਾ ਐ ਕਰਕੇ। ਉਹਨੇ ਕਿਤੇ, ਮੈਂ ਕਹਿੰਦਾ ਕਿਤੇ ਉਹਨੇ ਐਂ ਹੀ ਤਸਲਾ ਭਰ ਲਿਆ ਕਰਨਾ, ਐਂ ਚੁੱਕ ਕੇ ਛੱਡ ਆਇਆ ਕਰਨਾ। ਮੈਂ ਕਹਿੰਦਾ ਇੱਕ ਬੰਦਾ ਤੂੰ ਘੱਟ ਕਰ ਲੈ, ਸਾਡਾ ਇੱਕ ਬੰਦਾ ਤੇਰਾ ਪੂਰਾ ਮਿਸਤਰੀ। ਉਹ ਮਿਸਤਰੀ ਜਿਹੜਾ ਵਾ ਨਾ, ਉਹ ਤੁਹਾਨੂੰ ਮਸ਼ਵਰੇ ਦੇਗਾ ਵੀ ਕਾਕਾ ਇੱਥੋਂ ਐਂ ਗੋ ਬੰਨ ਲਵੋ,
ਉਹਦਾ ਤੇ ਹੱਥ ਹੀ ਐ ਨੂੰ ਉਹਨੇ ਸਾਰੀ ਕੋਠੀ ਐ ਵਿੰਗੀ ਜੀ ਛੱਤ ਆ ਦੇਣੀ। ਇੱਕ ਬੰਦਾ ਵਿੱਚ ਵਿੰਗਾ ਲਿਆਇਓ ਨਾ ਜਿਹੜਾ ਉਹਦੀ ਗੱਲ ਨੂੰ ਸਮਝਦਾ ਹੋਵੇ। ਅੱਛਾ ਨਹੀਂ ਟੀਰਾ ਲਿਆਵਾਂਗੇ ਜਿਹੜਾ ਐ ਕਰਕੇ ਉਹਨੂੰ ਸਮਝਦਾ ਮੈਂ। ਹਾਂ ਅੱਛਾ ਭਾਈ ਜੀ ਬਸ ਇਹ ਨਾ ਹੋਵੇ ਉਹ ਵਿੰਗਾ ਦੱਸੇ ਅਗਲਾ ਸਿੱਧੀ ਛੱਤ ਦੇਵੇ ਭਾਈ, ਫੇਰ ਤਾਂ ਲੋਕੇਸ਼ਨ ਦਾ ਫਰਕ ਆ ਜਾਂਦਾ। ਮਕਾਨ ਨਹੀਂ ਰੋਜ਼ ਰੋਜ਼ ਪੈਂਦੇ। ਅੱਛਾ ਮਕਾਨ ਪਾਉਣਾ ਹੋਵੇ, ਹਾਂਜੀ ਧੀ ਭੈਣ ਦਾ ਵਿਆਹ ਹੋਵੇ, ਹਾਏ ਹਾਏ ਸਿਆਣੇ ਕਹਿੰਦੇ ਇਹੋ ਜਿਹੇ ਕੰਮਾਂ 'ਚ ਰੱਬ ਆਪ ਆ ਜਾਂਦਾ। ਹਾਂਜੀ ਬਿਲਕੁਲ ਜੀ ਬਿਲਕੁਲ। ਇਸ ਵਾਸਤੇ ਮੈਨੂੰ ਤਾਏ ਨੇ ਕਿਹਾ ਸਿੱਧਾ ਪੰਜਾਬ ਟਰੈਕਟਰ ਵਾਲਿਆਂ ਕੋਲ ਜਾ, ਇੱਕ ਨੰਬਰ ਸਮਾਨ ਮਿਲੂਗਾ। ਉਹ ਭਾਈ ਤੁਸੀਂ ਫਿਕਰ ਹੀ ਨਹੀਂ ਕਰਨਾ ਹੈਗਾ, ਤੁਹਾਡੀ ਸੋਚ ਤੋਂ ਅੱਛਾ ਸਮਾਨ। ਫਿਕਰ ਕਰਨਾ ਵੀਰੇ, ਲੱਖਾਂ ਰੁਪਈਆ ਲਾਉਣਾ, ਮੈਂ ਫਿਕਰ ਹੀ ਨਾ ਕਰਾਂ। ਨਹੀਂ ਤੂੰ ਫਿਕਰ ਇਸ ਕੰਮ ਦਾ ਕਰਨਾ ਕਿ ਛੱਤਣਾ ਕਿੰਨੀ ਕੁ ਦੇਰ ਤੱਕ ਆ ਤੂੰ ਸਮਾਨ ਅੱਲਾ ਫਿਕਰ ਨਹੀਂ ਕਰਨਾ। ਸਮਾਨ ਤੇ ਮੈਂ ਤੇਰੇ ਇੰਦ ਬਿਲਡਿੰਗ ਤੇ ਚਾੜਿਆ ਹੁਣ, ਟਰੱਕ ਪਹਿਲਾਂ ਮੁੱਕਣਾ ਨਹੀਂ, ਅਗਲਾ ਉੱਥੇ ਲੱਥਣ ਦਿਆ ਹੁਣ। ਸਮਾਨ ਇੱਥੇ ਲੈਣ ਸਿਰ ਮੰਗਾ ਲੈ। ਅੱਛਾ ਇੱਥੇ 25 ਟਰੱਕ ਲਾ ਦੇ ਰੇਤ ਦੇ। ਉਹ ਤੁਰ ਪਏ ਭਾਜੀ, ਤੁਰ ਪਏ ਆ, ਉਹਨਾਂ ਨੂੰ ਕੋਈ ਅੱਧਾ ਪੌਣਾ ਘੰਟਾ ਲੱਗਣਾ, ਤੁਰ ਪਏ ਆ। 10 ਬਜਰੀ ਦੇ ਲਾ ਦੇ। ਹਾਂਜੀ 10 ਹੋ ਗਏ ਬਜਰੀ ਦੇ। ਹਾਂ ਤੇ ਆ ਜਿਹੜੀਆਂ ਬੋਰੀਆਂ 800 ਚਾਹੀਦੀਆਂ। 800 ਪੂਰੀ ਬੋਰੀ ਲਦਾਤੀ ਆ, ਤੂੰ ਚੰਗਾ ਹੋ ਗਿਆ, ਨਹੀਂ ਤੇ ਕਮਾਲੀਏ ਚੱਲੀ ਸੀ ਗੱਡੀ ਸਾਡੀ। ਨਹੀਂ 800 ਬੋਰੀ ਉੱਥੇ ਚੱਲੀ ਸੀ, ਉਹਨਾਂ ਦਾ ਮੂੰਹ ਤੇ ਮਾਰਨਾ ਸੀ ਪੈਸਾ ਬਈ ਹੈ। 3 ਮਹੀਨਿਆਂ ਬਾਅਦ ਕਹਿ ਦਿੰਦੇ 200 ਬੋਰੀ ਭੇਜ ਦਿਓ। ਬਸ ਠੀਕ ਆ। ਅੱਛਾ ਹੁਣ ਇਸ ਤੋਂ ਇਲਾਵਾ ਜਿਹੜੇ ਬੂਹੇ ਬਣਨੇ ਇੱਥੇ ਬੈਠੋ, ਬਹਿ ਕੇ ਗੱਲ ਕਰੋ ਭਾਜੀ, ਇੱਥੇ ਬੈਠੋ ਜ਼ਰਾ। ਵਾਹ ਜੀ ਵਾਹ, ਕਰੋੜਾਂ ਰੁਪਈਆਂ ਦਾ ਗਾਹਕ ਆਇਆ ਤੁਹਾਡੇ ਕੋਲ ਤੇ ਸਹੀ ਜਗ੍ਹਾ ਪਾਉਂਦੇ ਹੋ ਤੁਸੀਂ। ਤੈਨੂੰ ਹੋਟਲ ਲੈ ਜਾਵਾਂ ਵੀ ਕੰਮ ਦੀ ਗੱਲ, ਇੱਥੇ ਚੀਜ਼ਾਂ ਵੇਖੇਂਗਾ ਚੇਤਾ ਆਈ ਜਾਊਗਾ ਵੀ ਤੈਨੂੰ ਉੱਥੇ ਹੁਣ ਮੈਂ ਮਤਲਬ ਵੱਡੇ ਹੋਟਲ 'ਚ ਲੈ ਜਾਵਾਂ। ਅੱਬੇ ਮੇਰੇ ਨੇ ਕਿਹਾ ਸੀ ਵੀ ਆਹ ਮੇਰਾ ਪੁੱਤ ਹੈ ਨਾ ਜਿਹੜਾ ਮੇਰੇ ਵੱਲੋਂ, ਹਾਂ। ਇਹ ਮੇਰਾ ਪੁੱਤ ਕਮਾਊਗਾ ਤੇ ਮੈਂ ਹੁਣ ਕਮਾਈ ਕਰਨੀ ਆ ਲੱਕ ਬੰਨ ਕੇ। ਅੱਛਾ ਮਿਸਤਰੀ ਵੀ ਤੂੰ ਆਪ ਹੀ ਲੱਗਣਾ ਲੱਗਦਾ ਉੱਥੇ? ਨਹੀਂ ਕਮਾਈ ਸਾਡੀ ਇੰਨੀ ਹੋਣੀ ਆ, ਮਿਸਤਰੀਆਂ ਨੂੰ ਅਸੀਂ ਐਡਵਾਂਸ ਹੀ ਪੈਸੇ ਦੇ ਦੇਣੇ, ਹਰ ਸ਼ੈ ਅੱਲਾ ਦੀ ਰਹਿਮਤ ਨਾਲ। ਲੈ ਭਲੇ ਹੋਣੇ ਆ ਮਾਨਾ, ਕੰਮ ਕਰਨ ਵਾਲੇ ਨੂੰ ਕੰਮ ਤੋਂ ਪਹਿਲਾਂ ਹੀ ਪੈਸੇ ਦੇਈਏ। ਨਿਰੀਆਂ ਦਵਾਵਾਂ ਭਾਈ, ਨਿਰੀਆਂ ਦਵਾਵਾਂ। ਹੁਣ ਤੂੰ ਮੈਨੂੰ ਇਹ ਦੱਸ ਦੇ ਪੇਸ਼ੈਂਟ ਕੋਈ ਬੰਦੇ ਤੁਹਾਡੇ ਹੋਰ ਕੋਈ ਹੈ ਜਾਂ ਸਾਡੇ ਕੋਲ ਖੜਨਾ ਵਾ? ਤੁਹਾਡੇ ਕੋਲ ਸਾਰਾ ਕੁਝ ਤੁਹਾਡੇ ਕੋਲ ਖੜਨਾ ਵਾ। ਉਹ ਸਦਕੇ ਜਾਵਾਂ। ਆਪਣਾ ਛਾਪਰ ਹੈਗਾ ਛੱਤਾਂ ਤੇ ਪਾਉਣ ਵਾਲਾ। ਹਾਂਜੀ ਛਾਪਰ ਬਿਹਤਰੀਨ ਛਾਪਰ ਆ ਸਾਕੋ ਪਾਈਨ। ਆਹੋ ਉਹ ਜਿਹੜਾ ਛਾਪਰ ਆ ਨਾ, ਤੁਸੀਂ ਇੱਥੇ 25 ਟਰੱਕ ਰੇਤ ਦੇ, ਹਾਂਜੀ 10 ਬਜਰੀ ਦੇ, ਹਾਂਜੀ ਸੀਮੈਂਟ ਦੀ 800 ਬੋਰੀ, ਹਾਂਜੀ ਉਹਨਾਂ ਉੱਤੇ ਛਾਪਰ ਪਾ ਦੇਣਾ। ਕਿਉਂ ਭਾਜੀ ਮੱਖੀਆਂ ਮੈਨੀਆਂ ਰੇਤ ਤੇ? ਤੁਹਾਡੀ ਦੁਆ ਦੇ ਨਾਲ ਪਰਸੋਂ ਮੈਂ ਚੱਲਾਂ ਵਾਂ ਕੁਵੈਤ। 4 ਸਾਲ ਦਾ ਮੇਰਾ ਵੀਜ਼ਾ ਵਾ। 4 ਸਾਲ 'ਚ ਮੈਂ ਇੰਨੀ ਕਮਾਈ ਕਰਨੀ ਆ, ਉਹ ਪੈਸੇ ਲਿਆ ਕੇ ਸਿੱਧੇ ਤੁਹਾਨੂੰ ਫੜਾਉਣੇ ਆ ਤੇ ਆਪਾਂ ਮਕਾਨ ਛੱਤਣਾ ਸ਼ੁਰੂ ਕਰ ਦੇਣਾ। ਪਲਾਟ ਉਹ ਅੱਲਾ ਦੀ ਰਹਿਮਤ ਨਾਲ, ਵੈਸੇ ਸਾਡੀ ਉਹਨਾਂ ਗੱਲ ਹੋਈ ਆ। ਅੱਛਾ ਉਹ ਆ ਉਹਨੂੰ 2500 ਰੁਪਇਆ ਐਡਵਾਂਸ ਦਿੱਤਾ ਉਹਨੂੰ ਪਲਾਟ ਵਾਲੇ ਨੂੰ? ਹਾਂ ਕਨਾਲ ਪੂਰੇ ਦਾ ਪਲਾਟ ਆ। ਤੇ ਉਹ ਜਿਹੜੀ ਉਹ ਰੇਤ ਆ ਰਹੀ ਆ ਬਜਰੀ, ਮੈਂ ਉਧਰ ਮਤਲਬ ਲੱਖਾਂ ਰੁਪਈਆਂ ਦਾ ਨੁਕਸਾਨ ਕਰ ਲਿਆ ਭਾਈ। ਨਹੀਂ ਛਾਪਰ ਪੈ ਜਾਣਾ ਉੱਤੇ, ਮੀਂਹ ਕਣੀ ਹਨੇਰੀ ਜੋ ਮਰਜ਼ੀ। ਉਹ ਛਾਪਰ ਇਸ ਕੰਮ ਤੇ ਪੈ ਜਾਣਾ ਕਿ ਛਾਪਰ ਉਹਨਾਂ ਦੇ ਦਿਮਾਗ ਤੇ ਪੈ ਜਾਣਾ ਜਿਨ੍ਹਾਂ ਦਾ ਮਾਲ ਰੋਕ ਲਿਆ ਭਾਈ? ਮੈਂ ਤਾਂ ਕਿਹਾ ਵੀ ਮਾਲ ਹੁਣੇ ਹੀ ਲੈ ਕੇ ਜਾਣਾ ਤੂੰ। ਉਹ ਮੈਂ ਤੇ ਭਾਈ ਲੱਗੀਆਂ ਗੱਡੀਆਂ ਇੱਧਰ ਨੂੰ ਮੋੜ ਲਈਆਂ ਭਾਜੀ। ਮਹੀਨੇ ਘੰਟਿਆਂ ਵਾਂਗੂ ਸਾਲ ਜਿਹੜੇ ਆ ਉਹ ਦਿਨਾਂ ਵਾਂਗੂ ਲੰਘਣ ਦੇ ਆ, ਤੁਹਾਨੂੰ ਪਤਾ ਨਹੀਂ ਲੱਗਣਾ। 4 ਸਾਲ ਤੇ ਆ ਮੈਂ ਕਹਿੰਦਾ ਤੁਹਾਡੀ ਇੱਧਰਲੀ ਕਲਮ ਮਾੜੀ ਜੀ ਚਿੱਟੀ ਹੋਣੀ ਤੇ ਮੈਂ ਇੱਥੇ ਅਪੜਿਆ ਲਿਓ। ਉਹ ਤੂੰ ਕਦੋਂ ਉਪੜਨਾ? ਤੂੰ ਮੇਰੀ ਲਾਸ਼ ਤੇ ਹੀ ਉਪੜੇਗਾ। ਉਹ ਵੀ ਜਿਨ੍ਹਾਂ ਦੀ ਐਡੀ ਵੱਡੀ ਫੈਕਟਰੀ ਦਾ ਮਿੱਲ ਦਾ ਕੰਮ ਮੈਂ ਰੋਕ ਕੇ ਇੱਥੇ ਤੇਰੇ ਵਾਸਤੇ ਮੰਗਾ ਲਿਆ ਸਮਾਨ। ਉਹ ਤੂੰ ਮੈਨੂੰ ਕਹਿੰਦੇ ਆ ਹਜੇ ਤੂੰ ਬਾਹਰ ਦੇ ਮੁਲਕ ਜਾਣਾ, ਤੇ ਆ ਜਿਹੜੀ ਰੇਤ ਆ ਉਹ ਇੱਥੇ ਸਾਰੀ ਯਾਰ ਉੱਤੇ ਛਾਪਰ ਪੈ ਜਾਣਾ, ਕੁਝ ਵੀ ਨਹੀਂ ਹੋਣਾ। ਤੈਨੂੰ ਗਾਰੰਟੀ ਚਾਹੀਦੀ ਆ ਨਾ? ਹਾਂਜੀ। ਮੇਰੇ ਨਾਲ ਤਾਏ ਦੀ ਕਬਰ ਤੇ ਚੱਲ। ਉਹ ਕਬਰ ਤੇ ਕਿਹੜੀ ਗੱਲੋਂ ਚੱਲਾ ਭਾਈ? ਉਹ ਤਾਏ ਦੀ ਦਸ ਉਹ ਖਲੋ ਜਾ, 10 ਟਰੱਕ ਤੂੰ ਬਜਰੀ ਦੇ ਮੰਗਾ ਲੇ, 25 ਮੰਗਾ ਲੇ ਰੇਤ ਦੇ। ਓਏ ਇੱਥੇ ਜਦੋਂ ਟਰੱਕ ਲਾਗੇ ਮੇਰੀ ਦੁਕਾਨ ਤੇ ਵੈਸੇ ਨਹੀਂ ਦਿਖਣੀ ਹੈਗੀ, 4 ਦੀਵਾਰੀ ਗੱਡੀਆਂ ਦੀ ਹੋ ਜਾਣੀ ਇੱਥੇ। ਯਾਰ ਤੈਨੂੰ ਪੈਸੇ ਚਾਹੀਦੇ ਆ ਨਾ, ਗੱਲ ਤੇ ਪੈਸਿਆਂ ਦੀ। ਤੇ ਪੈਸੇ ਦੇ, ਫਿਰ ਪੈਸੇ ਹੁਣ ਚਾਹੀਦੇ ਮੇਰੇ ਵੱਲੋਂ। ਮਾਲ ਜਦੋਂ ਮਰਜ਼ੀ ਖਣੀ ਉੱਥੇ ਸੁੱਟ ਦਾਂਗੇ ਅਸੀਂ ਜਾ ਕੇ। ਬੜੀ ਗੱਲ ਨਹੀਂ, ਨਾਲੇ ਤੈਨੂੰ ਮੈਂ ਪੈਸੇ ਦੇ ਜਾਵਾਂ ਤੇ ਜਿਹੜਾ ਪਲਾਟ ਆ ਉਹਦਾ ਮੈਂ ਸਿਰਫ 2500 ਰੁਪਇਆ ਦਿੱਤਾ ਵਾ। ਉਹ ਵੀ ਮੇਰਾ ਵੀਜ਼ੇ ਤੋਂ ਥੋੜਦਾ ਮੈਂ ਫੜ ਫੁੜ ਕੇ ਪੂਰਾ ਕਰਨਾ ਬਾਅਦ ਚ। ਆ 4 ਸਾਲਾਂ ਦਾ ਪਤਾ ਹੀ ਨਹੀਂ ਲੱਗਣਾ। 4 ਵੱਡੀਆਂ ਇਦਾਂ ਵਾ, 4 ਵਿੱਚ ਛੋਟੀਆਂ ਇਦਾਂ ਵਾ। ਇਹ ਤੂੰ ਆਪਣੇ ਭੈਣ ਭਰਾਵਾਂ ਨੂੰ ਦੇਣ ਜਾਣੀਆਂ, ਵਾਪਸ ਆਉਣਾ ਆਉਂਦਿਆਂ ਪੈਸੇ ਲੈ ਲੈ। ਉਹ 30-35 ਲੱਖ ਰੁਪਏ ਦਾ ਸਮਾਨ ਸਟਾ ਲਿਆ ਤੂੰ ਮੇਰੇ ਕੋਲੋਂ, ਮੰਗਵਾ ਲਿਆ ਵਾ ਹੈ। ਉਹ ਬੰਦੇ ਉਧਰੋਂ ਲੈ ਕੇ ਤੁਰ ਪਏ ਭਾਈ। ਹਜੇ ਤੂੰ ਬਾਹਰ ਦੇ ਮੁਲਕ ਜਾਣਾ, ਫੇਰ ਆ ਕੇ ਕੋਠੀ ਪਾਉਣੀ। ਉਹ ਇੰਨਾ ਚ ਕਿ ਤੇਰੇ ਆਉਣ ਤੋਂ ਪਹਿਲਾਂ ਮੇਰੀ ਕਬਰ ਬਣੀ ਹੋਣੀ ਇੱਥੇ। ਕੁਵੈਤੋਂ ਮੈਂ ਤੈਨੂੰ ਵੀਡੀਓ ਕਾਲ ਕਰਨੀ ਆ, ਤੂੰ ਮੈਨੂੰ ਰੋਜ਼ ਨੂੰ ਮੇਰੇ ਮਾਲ ਤੇ ਝਾਤੀ ਮਰਵਾਇਆ। ਮੈਂ ਤੈਨੂੰ ਇੱਥੋਂ ਮਕੂਆਣਾ ਨਹੀਂ ਟੱਪਣ ਦੇਣਾ, ਤੂੰ ਕੁਵੈਤ ਭੱਜਾ ਫਿਰਦਾ। ਉਹ ਭਾਈ ਜਿਹੜੇ ਐਡਾ ਮਾਲ ਲੋਕਾਂ ਦਾ ਉੱਥੋਂ ਮੈਂ ਵੱਜਾ ਹੋਇਆ, ਗੱਡੀਆਂ ਉਧਰ ਨੂੰ ਚੱਲੀਆਂ, ਇੱਧਰ ਨੂੰ ਬਰਵਾਈਆਂ ਮੈਂ ਹੈ। ਮੈਨੂੰ ਆ ਹਰਕਤ ਦਾ ਮੈਨੂੰ ਤਾਏ ਨੇ ਦੱਸਿਆ ਹੁੰਦਾ, ਮੈਂ ਤੁਹਾਡੀ ਦੁਕਾਨ ਤੇ ਨਸੀ ਹੋਣਾ। ਉਹ ਤੈਨੂੰ ਕਾਕਾ ਨਾ ਇੰਜ ਕਰਦਾ। ਮੈਂ ਤੇਰਾ ਤਾਇਆ ਇਦਾਂ ਹੀ ਵਿੱਚੋਂ ਵੀ ਖਿੱਚ ਲਿਆਣਾ ਹੈ। ਉਹ ਕਿੱਡੀ ਗੱਲ, ਉਹਨੇ ਸੁਣਾ ਕੇ ਤੇ ਆਪ ਮਰ ਗਿਆ ਉਹ ਹੈ। ਤੂੰ ਮੇਰੇ ਨਾਲ ਚੱਲ, ਉਹਦੀ ਕਬਰ ਤੇ ਮੈਂ ਤੈਨੂੰ ਗਵਾਹੀ ਦਵਾ ਉਹ ਕਬਰ ਤੇ ਮੈਂ ਦਾਲ ਪਾਉਣ ਜਾਣਾ ਉਹਦੀ, ਤੇ ਮੈਂ ਉਹਦੀ ਕਬਰ ਤੇ ਕਿਉਂ ਜਾਵਾਂ ਹੈ? ਅੱਛਾ ਦਾਲ ਪਈ ਆ ਆਪਣੇ? ਉਹ ਕਿਹੜੀ ਦਾਲ ਭਾਈ? ਇੱਧਰ ਪੈਸੇ ਕੱਢ, ਇੱਧਰ ਪੈਸੇ, ਉਧਰ ਜਿਹੜੀਆਂ ਗੱਡੀਆਂ ਇੱਥੇ ਆਈਆਂ।
ਮੇਰਾ ਤਾਇਆ ਸੀ ਕਿ ਉਹ ਲੇਲਾ ਸੀ ਜਿਹੜਾ ਦਾਲ ਖਾਂਦਾ। ਉਹ ਗੱਲ ਸੁਣ ਲਾ, ਉਹ ਮਰ ਗਿਆ, ਉਹ ਚੰਗਾ ਹੀ ਹੋ ਗਿਆ, ਮਰ ਗਿਆ। ਮੈਂ ਕਿ ਸ਼ੁਕਰ ਆ ਉਹਨੂੰ ਵੇਖਿਆ ਨਹੀਂ ਮਰਦੇ ਨੂੰ। ਤੂੰ ਹਜੇ ਉਹਦੇ ਕੋਲ ਨਹੀਂ ਵੇਖੇ, ਹੈ ਐਡੇ ਐਡੇ ਤੇ ਕੇਲੇ ਸੀ ਉਹਦੇ ਕੋਲ ਦੇ ਉੱਤੇ। ਤੇ ਫੇਰ ਕਿਹੜੀ ਗੱਲ, ਹੁਣ ਛੱਤਾਂ ਪਾਉਂਦੇ, ਕੁਲਾਂ ਤੇ ਛੱਤ ਪਾਉਂਦੇ, ਏਡੇ ਏਡੇ ਕੇਲੇ ਵਿੱਚ ਪਾਉਂਦੇ, ਨਾਲੇ ਵਾਮ ਖਾਂਦੀ, ਨਾਲੇ ਛੱਤ ਨੂੰ ਦਵਾਵਾਂ ਦਿੰਦੀ। ਇਹ ਤੇ ਪੈਸੇ ਕੱਢੋ ਭਾਈ, ਪੈਸੇ ਕੱਢ। ਉਹ ਪੈਸੇ ਵੀਰ ਮੈਂ ਕਿਹੜਾ ਘਰੋਂ ਲੈ ਕੇ ਆਇਆ ਪੈਸੇ? ਹਾਂ ਆ ਕੁਵੈਤ ਜਾਣਾ ਮੈਂ, ਚੌਥੇ ਸਾਲ ਨੂੰ ਆਣ ਕੇ ਤੇਰੇ ਮੈਂ ਪੈਸੇ ਦੇ ਦੇਣੇ। ਆ ਇੱਥੇ ਪੈਸੇ ਰੱਖ ਕੇ ਜਾ, ਮੈਂ ਪਾਰਟੀਆਂ ਦੀਆਂ ਗੱਡੀਆਂ ਮੋੜੀਆਂ, ਮੈਂ ਤੈਨੂੰ ਦੱਸਦਾ ਹੁਣੇ। ਮੈਂ ਵੀਡੀਓ ਕਾਲ ਕਰਨੀ ਰੋਜ਼ ਹੀ। ਉਹ ਮੈਂ ਤੈਨੂੰ ਓਏ। ਕਹਿੰਦਾ, ਤੂੰ ਇੱਧਰ ਆ ਨਾ ਜਰਾ, ਤੈਨੂੰ ਮੈਂ ਦਵਾਂ। ਉਹ ਖੋਤੇ ਰਿਆ ਥੋੜਾ ਕਿਤੇ ਹਨਾਮ ਦਿਆ। ਆ ਨਿਵਾ ਜਾ ਇੱਥੇ, ਜਬਲ ਜਿਹਾ ਨਾ ਹੋਵੇ ਤਾਂ।